ਅਸੀਂ ਸੈਂਚਰੀ ਪੈਟਰੋਲ ਦਾ 100 ਰੁਪਏ ਰੇਟ ਹੁੰਦੇ ਸੈਂਚਰੀ ਮਾਰਨ ਤੇ ਮੋਦੀ ਸਰਕਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਗਿਆ। ਇਸ ਕਰਕੇ ਅਸੀਂ ਮੋਦੀ ਸਰਕਾਰ ਦੀ ਖੁਸ਼ੀ ਵਾਸਤੇ ਕੇਕ ਕੱਟਿਆ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਕੇਂਦਰ ਦੀ ਸਰਕਾਰ ਤੇ 30 ਰੁਪਏ ਸੂਬਾ ਸਰਕਾਰ ਟੈਕਸ ਵਸੂਲਦੀ ਹੋਵੇ 1 ਲੀਟਰ ਤੇਲ ਦੇ ਉੱਤੇ 65 ਰੁਪਏ ਟੈਕਸ। ਇਹ ਸਾਡੇ ਕੋਲ ਟੈਕਸ ਨਹੀਂ ਲਿੱਤਾ ਜਾ ਰਿਹਾ, ਇਹ ਸਾਡੀਆਂ ਆਂਦਰਾਂ 'ਚ ਖੂਨ ਨਿਚੋੜਿਆ ਜਾ ਰਿਹਾ। ਯਾਰ ਤੁਸੀਂ ਇੱਦਾਂ ਕਰੋ, ਸਾਨੂੰ ਜ਼ਹਿਰ ਦੀਆਂ ਗੋਲੀਆਂ ਦੇ ਦਿਓ, ਅਸੀਂ ਵੀ ਖਾ ਲੈਂਦੇ ਹਾਂ ਤੇ ਸਾਡੇ ਬੱਚਿਆਂ ਨੂੰ ਵੀ ਖਵਾ ਦਿੰਦੇ ਆ। ਯਾਰ ਝੂਠੇ ਲਾਰੇ ਲਾ ਕੇ ਆਤੀ ਕਰਤੀ ਤੁਸੀਂ। ਅੱਤ ਤੇ ਖੁਦਾ ਦਾ ਵੈਰ ਹੋ ਗਿਆ ਤੁਹਾਡਾ। 105 ਰੁਪਏ ਲੀਟਰ ਤੇਲ, 200 ਰੁਪਏ ਸਰੋਂ ਦਾ ਤੇਲ ਦੇ ਕੇ ਅੱਤ ਤੇ ਖੁਦਾ ਦਾ ਵੈਰ ਕਰਨ ਦੇ ਤੁਸੀਂ। ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਜਿੱਥੇ ਹਰ ਵਰਗ ਪਰੇਸ਼ਾਨ ਹੈ, ਉੱਥੇ ਹੀ ਅੱਜ ਅੰਮ੍ਰਿਤਸਰ ਵਿਖੇ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਆਗੂਆਂ ਵੱਲੋਂ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪਾਰ ਕਰਨ ਤੇ ਸਰਕਾਰ ਨੂੰ ਵਧਾਈ ਦਿੱਤੀ ਅਤੇ ਵਧਾਈ ਦਿੰਦਿਆਂ ਕੇਕ ਕੱਟਿਆ ਅਤੇ ਸਰਕਾਰ ਨੂੰ ਰੱਜ ਕੇ ਲਾਨਤਾਂ ਪਾਈਆਂ ਤੇ ਸਰਕਾਰ ਨੂੰ ਕਾਰਾਂ ਮੋਟਰਸਾਈਕਲਾਂ ਦੀਆਂ ਚਾਬੀਆਂ ਸੌਂਪ ਸਾਈਕਲ ਚਲਾਉਣ ਦੀ ਗੱਲ ਕਹੀ। ਇਸ ਸੰਬੰਧੀ ਗੱਲਬਾਤ ਕਰਦਿਆਂ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਆਗੂ ਅਨਿਲ ਵਸ਼ਿਸ਼ਟ ਨੇ ਦੱਸਿਆ ਕਿ ਭਾਰਤ ਦੇਸ਼ ਹੀ ਅਜਿਹਾ ਮੁਲਕ ਹੈ ਜਿੱਥੇ 35 ਰੁਪਏ ਲੀਟਰ ਵਾਲਾ ਪੈਟਰੋਲ ਤੇ 65 ਰੁਪਏ ਟੈਕਸ ਲਗਾ ਕੇ ਸਰਕਾਰ ਲੋਕਾਂ ਦਾ ਖੂਨ ਚੂਸ ਰਹੀ ਹੈ। ਪੈਟਰੋਲ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਦੀ ਜੇਬ ਤੇ ਡਾਕਾ ਮਾਰਿਆ, ਜਿਸ ਦੇ ਚੱਲਦੇ ਹੁਣ ਲੋਕਾਂ ਲਈ ਕਾਰ ਮੋਟਰਸਾਈਕਲ ਚਲਾਉਣਾ ਮੁਸ਼ਕਿਲ ਹੋਇਆ ਪਿਆ। ਜਿਸ ਦੇ ਚੱਲਦੇ ਹੁਣ ਅਸੀਂ ਸਰਕਾਰਾਂ ਨੂੰ ਕਾਰਾਂ ਮੋਟਰਸਾਈਕਲ ਦੀਆਂ ਚਾਬੀਆਂ ਸੌਂਪ ਰਹੇ ਹਾਂ ਕਿਉਂਕਿ ਹੁਣ ਅਸੀਂ ਸਾਈਕਲ ਚਲਾਉਣ ਲਈ ਮਜਬੂਰ ਹੋਏ ਹਾਂ। ਮੇਰਾ ਨਾਮ ਜੀ ਅਨਿਲ ਵਿਸ਼ਿਸ਼ਟ ਬੰਟੀ। ਅੱਜ ਦਾ ਇਹ ਉਪਰਾਲਾ ਬਾਬਾ ਦੀਪ ਸਿੰਘ ਜੀ ਲੋਕ ਸੇਵਾ ਸੁਸਾਇਟੀ ਵੱਲੋਂ ਕੀਤਾ ਗਿਆ, ਜਿਹਦੇ ਵਿੱਚ ਅਸੀਂ ਸੈਂਚਰੀ ਪੈਟਰੋਲ ਦਾ 100 ਰੁਪਏ ਰੇਟ ਹੁੰਦੇ ਸੈਂਚਰੀ ਮਾਰਨ ਤੇ ਮੋਦੀ ਸਰਕਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਗਿਆ। ਇਸ ਕਰਕੇ ਅਸੀਂ ਮੋਦੀ ਸਰਕਾਰ ਦੀ ਖੁਸ਼ੀ ਵਾਸਤੇ ਕੇਕ ਕੱਟਿਆ ਤੇ ਸਾਡੇ ਵੱਲੋਂ ਲਾਨਤਾਂ ਨੇ ਗਰੀਬ ਜਨਤਾ ਵੱਲੋਂ। ਮੈਂ ਕਹਿੰਦਾ ਬਖਸ਼ੀਸ਼ਾਂ ਨੇ ਮੋਦੀ ਸਰਕਾਰ ਨੂੰ ਕਿ ਤੁਸੀਂ ਲੋਕਾਂ ਦਾ ਖੂਨ ਨਿਚੋੜਨ ਤੇ ਆ ਗਏ ਹੋ। 105 ਰੁਪਏ ਲੀਟਰ ਤੇਲ ਤੇ 90 ਰੁਪਏ ਲੀਟਰ ਡੀਜ਼ਲ ਦੇ ਕੇ। ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੋਨੋਂ ਮਿਲ ਕੇ ਲੁੱਟ। ਸਰ ਤੁਹਾਨੂੰ ਮੈਂ ਇੱਕ ਚੀਜ਼ ਦੱਸਣਾ ਚਾਹ ਰਿਹਾ, ਪੂਰੀ ਦੁਨੀਆ 'ਚ ਕੋਈ ਇਹੋ ਜਿਹਾ ਮੁਲਕ ਨਹੀਂ ਹੋਏਗਾ ਜਿੱਥੇ ਕੱਚੇ ਤੇਲ ਦੀ ਆਮ ਤੇਲ ਦੀ ਕੀਮਤ 35 ਰੁਪਏ ਹੋਵੇ ਤੇ 35 ਰੁਪਏ ਕੇਂਦਰ ਦੀ ਸਰਕਾਰ ਤੇ 30 ਰੁਪਏ ਸੂਬਾ ਸਰਕਾਰ ਟੈਕਸ ਵਸੂਲਦੀ ਹੋਵੇ 1 ਲੀਟਰ ਤੇਲ ਦੇ ਉੱਤੇ 65 ਰੁਪਏ ਟੈਕਸ। ਇਹ ਸਾਡੇ ਕੋਲ ਟੈਕਸ ਨਹੀਂ ਲਿੱਤਾ ਜਾ ਰਿਹਾ, ਇਹ ਸਾਡੀਆਂ ਆਂਦਰਾਂ 'ਚ ਖੂਨ ਨਿਚੋੜਿਆ ਜਾ ਰਿਹਾ। ਯਾਰ ਤੁਸੀਂ ਇੱਦਾਂ ਕਰੋ, ਸਾਨੂੰ ਜ਼ਹਿਰ ਦੀਆਂ ਗੋਲੀਆਂ ਦੇ ਦਿਓ, ਅਸੀਂ ਵੀ ਖਾ ਲੈਂਦੇ ਹਾਂ ਤੇ ਸਾਡੇ ਬੱਚਿਆਂ ਨੂੰ ਵੀ ਖਵਾ ਦਿੰਦੇ ਹਾਂ ਤੇ ਜਿਹੜਾ ਕਿ ਤੁਹਾਨੂੰ ਸ਼ਾਂਤੀ ਆ ਜਾਵੇ, ਤੁਹਾਨੂੰ ਲੱਗੇ ਕਿ ਦੁਨੀਆ ਮਰ ਗਈ ਹੈ ਤੇ ਅਸੀਂ ਆਪਣਾ ਰਾਜ ਆਪਣੀ ਮਰਜ਼ੀ ਨਾਲ ਕਰੀਏ। ਤਾਂ ਉਹ ਸਗਨ ਵੀ ਤੁਸੀਂ ਤੁਹਾਡੇ ਵੱਲੋਂ ਸਗਨ ਸਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ, ਇਹ ਉਹ 15 ਲੱਖ ਰੁਪਏ ਹੈ ਜਿਹੜੇ ਮੋਦੀ ਸਰਕਾਰ ਨੇ ਸਾਡੇ ਅਕਾਊਂਟਾਂ 'ਚ ਪਾਏ ਆ। ਇਹ ਲਾਨਤਾਂ ਦੇ ਸਗਨ ਅਸੀਂ ਮੋਦੀ ਸਰਕਾਰ ਨੂੰ ਭੇਜ ਰਹੇ ਹਾਂ ਕਿ ਇਹ ਜਿਹੜਾ ਤੁਸੀਂ 15 ਲੱਖ ਰੁਪਏ ਸਾਡੇ ਅਕਾਊਂਟਾਂ 'ਚ ਪਾਇਆ ਸੀ ਨਾ, ਇਹ ਉਹੀ ਪੈਸੇ ਆ। ਚੰਗੀ ਤਰ੍ਹਾਂ ਨੋਟ ਵੇਖ ਲਓ। ਯਾਰ ਝੂਠੇ ਲਾਰੇ ਲਾ ਕੇ ਆਤੀ ਕਰਤੀ ਤੁਸੀਂ। ਅੱਤ ਤੇ ਖੁਦਾ ਦਾ ਵੈਰ ਹੋ ਗਿਆ ਤੁਹਾਡਾ। 105 ਰੁਪਏ ਲੀਟਰ ਤੇਲ, 200 ਰੁਪਏ ਸਰੋਂ ਦਾ ਤੇਲ ਦੇ ਕੇ ਅੱਤ ਤੇ ਖੁਦਾ ਦਾ ਵੈਰ ਕਰਨ ਦੇ ਤੁਸੀਂ। ਰੱਬ ਨਾਲ ਵੈਰ ਕਮਾਉਣਾ ਚੰਗਾ ਨਹੀਂ। ਗਰੀਬ ਜਨਤਾ ਦੀਆਂ ਬਦਦੁਆਵਾਂ ਤੁਹਾਨੂੰ ਲੱਗਣ ਡੀਆਂ। ਲੋਕੀ 105 ਰੁਪਏ ਲੀਟਰ ਤੇਲ ਪਵਾ ਰਹੇ ਆ, ਨਾਲ ਤੁਹਾਨੂੰ 100 ਗਾਲਾਂ ਕੱਢਦੇ ਆ। ਅਸੀਂ ਮੋਦੀ ਸਰਕਾਰ ਨੂੰ ਆਪਣੇ ਮੋਟਰਸਾਈਕਲ ਦੀਆਂ ਕਾਰਾਂ ਦੀਆਂ ਚਾਬੀਆਂ ਵਾਪਸ ਭੇਜਣ ਲੱਗੇ, ਨਾਲੇ ਕੈਪਟਨ ਨੂੰ ਇਹ ਅਸੀਂ ਭੇਜਾਂਗੇ ਕਿ ਇਹ ਤੁਸੀਂ ਢੱਠੇ ਖੂਹ 'ਚ ਪਾ ਲਓ, ਆਪਣੇ ਸਿਰ ਸਵਾਹ ਪਾ ਲਓ, ਇਹ ਰੱਖ ਲਓ ਤੇ ਅਸੀਂ ਸਾਈਕਲ ਲੈ ਲਏ ਆ। ਸਾਈਕਲਾਂ ਤੇ ਆਵਾਂ ਜਾਵਾਂ ਕਰਾਂਗੇ, ਨਾਲੇ ਤੁਹਾਨੂੰ 100 ਗਾਲਾਂ ਕੱਢਾਂਗੇ ਸਰਕਾਰਾਂ ਨੂੰ। ਹੋਰ ਕੀ ਉਹ ਜਿਹੜੀ ਬਾਕੀ ਘਾਟ ਵਾਲੀ ਕਿਸ ਤਰ੍ਹਾਂ ਤੁਹਾਨੂੰ ਚਾਹੀਦਾ ਦੱਸਣਾ ਚਾਹੁੰਦਾ ਵਾਂ, ਕੋਈ ਯਾਰ ਮੇਰੇ ਨਾਲ ਕੋਈ ਇਹਨਾਂ ਦਾ ਬੁੱਧੀਜੀਵੀ ਕੋਈ ਪੜ੍ਹਿਆ IPS ਅਫਸਰ ਖਿਲਾਰ ਦਿਓ, ਮੈਨੂੰ ਦੱਸ ਦੇਵੇ ਕਿ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਕੇਂਦਰ ਦੀ ਸਰਕਾਰ ਨੇ ਤੇ ਸੂਬੇ ਦੀ ਕੈਪਟਨ ਸਰਕਾਰ ਨੇ ਕੀ ਕੀਤਾ, ਲੋਕਾਂ ਦੀ ਦਵਾਈਆਂ ਦੇ ਉੱਤੇ ਸਰਕਾਰਾਂ ਨੇ ਕੀ ਕੀਤਾ, ਰੋਜ਼ਗਾਰ ਦੇ ਉੱਤੇ ਸਰਕਾਰਾਂ ਨੇ ਕੀ ਕੀਤਾ। 2 ਸਾਲ 'ਚ ਕਰੋਨਾ ਨਾਲ ਲੋਕੀ ਮਰ ਗਏ, ਇਹਨਾਂ ਨੇ ਸਾਡਾ ਸਾਥ ਕੀ ਦੇਣਾ। ਚਲੋ ਆਪਾਂ ਕਹਿੰਦੇ ਦਿੱਲੀ ਸਾਡੇ ਤੋਂ ਦੂਰ, ਆਪਾਂ ਦਿੱਲੀ ਸਰਕਾਰ ਨਾਲ ਸ਼ਿਕਵਾ ਨਹੀਂ ਕਰਦੇ। ਕੈਪਟਨ ਸਰਕਾਰ ਤੇ ਸਾਨੂੰ 10 ਰੁਪਏ ਲੀਟਰ ਦੇ ਉੱਤੇ ਟੈਕਸ ਘਟਾ ਸਕਦੀ ਸੀ ਨਾ। ਜੇ ਇਹ ਘਟਾ ਦਿੰਦੀ ਸਾਡੀ ਥੋੜ੍ਹੀ ਜਾਨ ਸੌਖੀ ਹੋ ਜਾਂਦੀ। ਸਾਡਾ ਨਾਲ ਮਤਰੇਵੀ ਮਾਵਾਂ ਵਾਲਾ ਸਲੂਕ ਕੇਂਦਰ ਦੀ ਸਰਕਾਰ ਨੇ ਵੀ ਕੀਤਾ ਤੇ ਸੂਬੇ ਦੀ ਕੈਪਟਨ ਸਰਕਾਰ ਨੇ ਵੀ ਸਾਡਾ ਮਤਰੇਵੀ ਮਾਵਾਂ ਵਾਲਾ ਸਲੂਕ ਕੀਤਾ। ਮੈਨੂੰ ਤੁਸੀਂ ਦੱਸ ਦਿਓ, ਕਦੀ ਸਾਡੇ ਬਜ਼ੁਰਗਾਂ ਨੇ ਵੀ ਸੋਚਿਆ ਕਿ 105 ਰੁਪਏ ਲੀਟਰ ਤੇਲ ਹੋ ਜਾਏਗਾ। ਅੱਛੇ ਦਿਨ ਲਿਆਉਣ ਦਾ ਵਾਅਦਾ ਕੀਤਾ ਸੀ। ਇਹ ਲਾਹਨਤ ਹੈ ਅੱਛੇ ਦਿਨ ਤੇ ਸਾਡੇ। ਇਹਦੇ ਨਾਲ ਸਾਡੇ ਮਾੜੇ ਦਿਨ ਸਾਨੂੰ ਵਾਪਸ ਕਰ ਦਿਓ ਭਾਜੀ, ਅਸੀਂ ਹੱਥ ਜੋੜਦੇ ਤੁਹਾਡੇ ਅੱਗੇ। ਸਾਡੇ ਮਾੜੇ ਦਿਨ ਚੰਗੇ ਸੀ, ਲਾਹਨਤ ਹੈ ਤੁਹਾਡੇ ਅੱਛੇ ਦਿਨਾਂ ਦੇ ਉੱਤੇ। ਲੋਕਾਂ ਕੋਲ ਰੋਟੀ ਖਾਣ ਨੂੰ ਪੈਸਾ ਨਹੀਂ, ਲੋਕਾਂ ਦੇ ਛੋਟੇ ਬੱਚੇ ਭੁੱਖੇ ਮਰਨ ਡੇ, ਤੁਹਾਨੂੰ ਬਦਦੁਆਵਾਂ ਲੱਗਣ ਡੀਆਂ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਲੋਕੀ ਤੁਹਾਡੀ ਇੰਨੀ ਕਿਸਾਨਾਂ ਦੇ ਵੇਲੇ ਮੋਦੀ ਸਰਕਾਰ ਦੇ ਸਿਰ ਸਵਾਹ ਇੰਨੀ ਸਵਾਹ ਪਈ, ਮੈਂ ਕਹਿੰਦਾ ਪਤਾ ਨਹੀਂ ਕਿਹੜੀ ਚੱਕੀ ਦਾ ਆਟਾ ਖਾਂਦੇ ਆ। ਇਹਨਾਂ ਨੂੰ ਇੰਨੀ ਲਾਭ ਹੋਈ, ਇਹਨਾਂ ਨੂੰ ਜਰਾ ਨਹੀਂ ਲੱਗੀ। ਜੇ ਇਹਨਾਂ ਨੂੰ ਉਹਨਾਂ ਦੀ ਲੱਗੀ ਤੇ ਸਾਡੀ ਕੀ ਲੱਗਣੀ ਹੈ? ਪਰ ਅਸੀਂ ਰੋਲਾ ਪਾਵਾਂਗੇ ਆਉਣ ਵਾਲੇ ਟਾਈਮ। ਅਸੀਂ ਸਾਡੇ ਕੋਲ ਵੀ ਅਧਿਕਾਰ ਹੈ ਵੋਟ ਦਾ। 2022 'ਚ ਅਸੀਂ ਇਹਦਾ ਜਵਾਬ ਦੇਵਾਂਗੇ ਕੇਂਦਰ ਦੀ ਸਰਕਾਰ ਨੂੰ। ਤੇ ਲੋਕ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਸਰਕਾਰਾਂ ਨੂੰ ਵੋਟਾਂ ਮੰਗਣ ਵੇਲੇ ਦੱਸਣਗੇ ਕਿ ਤੁਸੀਂ ਸੱਤਾ ਵਿੱਚ ਆ ਸਾਡਾ ਕੀ ਹਾਲ ਕੀਤਾ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ TV, ਆਸਟ੍ਰੇਲੀਆ।